ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸ਼ਾਮ ਦਾ ਬੁਲੇਟਿਨ ਮੈਂ ਰਾਜਕਰਮਵੀਰ ਸਿੰਘ ਅਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨੋਜ਼ ਸਟੂਡੀਓਜ਼ ਤੋਂ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 15 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ, ਗੁਰਪਾਲ ਸਿੰਘ ਸੋਹਲ ਕਲੋਵਿਸ, ਜ਼ੈਂਡਰ ਮਾਰਗੇਜ ਅਤੇ ਰੀਅਲ ਸਟੇਟ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ, ਰੀਫਾਈਨਾਂਸ, ਰੀਅਲ ਸਟੇਟ ਬਾਈ ਐਂਡ ਸੈਲ ਦੇ ਲਈ ਕਾਲ ਮੋਹਨ ਚੀਮਾ 5599052575 ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 4159090503। ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ। ਪੰਜਾਬ ਵਰਗੇ ਮਾਹੌਲ 'ਚ 53 ਫੁੱਟੇ ਟ੍ਰੇਲਰ ਅਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਇਹਨਾਂ ਦੇ ਕੋਲ ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ ਅਤੇ ਸ਼ਾਪ ਦੇ ਲਈ ਮਕੈਨਿਕ ਦੀ ਭਾਲ ਹੈ। ਕਾਲ 5592663737 559 266 3737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪੁਲਿਸ ਦੀ ਜਿਹੜੀ ਵਾਸ਼ਿੰਗਟਨ DC ਦੇ ਵਿੱਚ ਕੈਪੀਟਲ ਪੁਲਿਸ ਆ, ਉਹਨਾਂ ਨੇ ਨੈਸ਼ਨਲ ਗਾਰਡਸ ਨੂੰ ਰਿਕੁਐਸਟ ਕੀਤਾ ਆ ਭਈ ਜਿਹੜੀ ਪ੍ਰੋ ਟਰੰਪ ਰੈਲੀ ਹੋਣੀ ਆ ਉਹਦੇ ਸੰਬੰਧ ਦੇ ਵਿੱਚ ਰੈਡੀ ਰਹਿਣ। ਜੀ ਬਿਲਕੁਲ। 6 ਜਨਵਰੀ ਦੇ ਜਿਹੜੇ ਕਹਿੰਦੇ ਵੀ ਦੰਗਾਈ ਸੀਗੇ, ਜਿਨ੍ਹਾਂ ਨੇ ਇਨਸਰੈਕਸ਼ਨ ਕੈਪੀਟਲ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਪਤਾ ਹੈ ਵੀ ਉੱਥੇ ਉਹਨਾਂ ਨੇ ਕਿੰਨੀ ਕੁ ਜਿਹੜੀ ਉਹ ਹਿੰਸਾ ਉੱਥੇ ਫੈਲਾਈ ਸੀ ਅਤੇ ਇੱਕ ਪੁਲਿਸ ਵਾਲੇ ਦੀ ਜਿਹੜੀ ਉਹ ਮੌਤ ਵੀ ਹੋਈ ਸੀ। ਕੁਛ ਜਿਹੜੇ ਉਸ ਦੇ ਵਿੱਚ ਜ਼ਖਮੀ ਵੀ ਜਿਹੜੇ ਉਹ ਹੋਏ ਸੀ। ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਕਾਂਗਰਸ ਦੇ ਮੂਹਰੇ ਆਪਣੇ ਬਿਆਨ ਵੀ ਦਰਜ ਕਰਾਏ ਸੀ। ਇੱਕ ਵਾਰੀ ਫਿਰ ਉਸੇ ਹੀ ਡਰ ਤੋਂ ਵੀ ਇੱਦਾਂ ਦੀ ਚੀਜ਼ ਜਿਹੜੀ ਉਹ ਦੁਬਾਰਾ ਨਾ ਵਾਪਰ ਜੇ, ਕੈਪੀਟਲ ਪੁਲਿਸ ਨੇ ਨੈਸ਼ਨਲ ਗਾਰਡਸ ਆ ਉਹਨਾਂ ਨੂੰ ਮਦਦ ਦੇ ਲਈ ਜਿਹੜਾ ਉਹ ਮੰਗਿਆ। ਡਿਪਾਰਟਮੈਂਟ ਆਫ ਡਿਫੈਂਸ ਨੂੰ ਉਹਨਾਂ ਨੇ ਜਿਹੜੀ ਇਹ ਬੇਨਤੀ ਕੀਤੀ ਆ ਅਤੇ ਇਹਨਾਂ ਦੇ ਕੋਲ ਡਿਪਾਰਟਮੈਂਟ ਆਫ ਡਿਫੈਂਸ ਦੇ ਕੋਲ ਹੀ ਇਹ ਕਹਿੰਦੇ ਕਾਬਲੀਅਤ ਹੁੰਦੀ ਆ, ਇਹ ਇੱਛਾ ਉਹਨਾਂ ਦੀ ਹੋਈ ਹੁੰਦੀ ਆ ਵੀ ਨੈਸ਼ਨਲ ਗਾਰਡਸ ਦੀ ਸਪੋਰਟ ਜਿਹੜੀ ਉਹ ਘੱਲੀ ਜਾ ਸਕਦੀ ਆ ਕਿ ਨਹੀਂ। ਸੋ ਇਹ ਕਹਿੰਦੇ ਆ ਵੀ ਅਨਾਊਂਸਮੈਂਟ ਉਦੋਂ ਆਈ ਆ ਜਿੱਦਾਂ ਹੀ ਕੈਪੀਟਲ ਦੇ ਬਾਹਰ ਜਿਹੜੀ ਫੈਂਸ ਆ ਇੱਕ ਵਾਰੀ ਫੇਰ ਜਿਹੜੀ ਆ ਉਹ ਲਾ ਦਿੱਤੀ ਆ। ਇਹ ਰੈਲੀ ਉਹ ਲੋਕ ਜਿਹੜੇ ਕਰ ਰਹੇ ਆ ਵੀ ਜਿਹੜੇ 6 ਜਨਵਰੀ ਦੇ ਰਾਈਟਰ ਸੀਗੇ, ਉਹਨਾਂ ਦੇ ਲਈ ਕਹਿੰਦੇ ਇਨਸਾਫ ਦੀ ਇਹ ਮੰਗ ਕਰ ਰਹੇ ਹੈਗੇ ਆ। ਸੋ ਕਹਿੰਦੇ ਵੀ 700 ਕਹਿ ਰਹੇ ਆ, 1000 2000 ਪਤਾ ਨਹੀਂ ਐਕਚੁਅਲ ਦੇ ਵਿੱਚ ਕਿੰਨਾ ਬੰਦਾ ਜਿਹੜਾ ਆ ਉਹ ਉੱਥੇ ਜਿਹੜੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਕਹਿੰਦੇ ਆ ਵੀ ਉਹ ਆ ਸਕਦੇ ਹੈਗੇ ਆ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਕੀ ਹੁੰਦਾ। 18 ਸਤੰਬਰ ਨੂੰ ਇਹ ਜਿਹੜੀ ਰੈਲੀ ਆ ਉਹਨਾਂ ਨੇ ਰੱਖੀ ਹੈਗੀ ਆ। ਜੀ ਸੋ ਬਿਲਕੁਲ। ਜਸਟਿਸ ਫॉर J6 ਕਰਕੇ ਇੱਕ ਐਕਸ ਕੈਂਪੇਨ ਸਟਾਫਰ ਹੈਗੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ, ਉਹਨਾਂ ਨੇ ਇਹ ਰੈਲੀ ਜਿਹੜੀ ਆ ਔਰਗਨਾਈਜ਼ ਕੀਤੀ ਹੈਗੀ ਆ। ਅਤੇ ਆਪਾਂ ਅਗਲੀ ਖਬਰ ਵੱਲ ਚੱਲੀਏ ਅਤੇ ਅੱਜ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਇੱਕ ਕਹਿੰਦੇ ਵੀ ਬੜਾ ਰੇਅਰ ਸਟੈਪ ਲਿਆ ਹੈਗਾ, ਜਿਹਦੇ ਨਾਲ ਨਿਊਕਲੀਅਰ ਜਿਹੜੀ ਸਬਮਰੀਨ ਟੈਕ ਹੈਗੀ ਆ ਉਹ ਆਸਟ੍ਰੇਲੀਆ ਦੇ ਨਾਲ ਸ਼ੇਅਰ ਕਰਨਗੇ। ਅੱਜ ਜਿਹੜਾ ਆ ਉਹਨਾਂ ਨੇ ਅਨਾਊਂਸ ਕੀਤਾ ਆ ਵੀ ਅਸੀਂ ਜਿਹੜੀ US ਦੀ ਨੈਸ਼ਨਲ ਸਿਕਿਉਰਿਟੀ ਅਤੇ ਇਕਨੋਮਿਕ ਪੋਲਿਸੀ ਆ ਜਿਸ ਨੂੰ ਚਾਈਨਾ ਵਾਲੇ ਵੱਲੋਂ ਥ੍ਰੈਟ ਆ ਉਸ ਦੇ ਉੱਤੇ ਰੀਫੋਕਸ ਕਰਨ ਜਾ ਰਹੇ ਹਾਂ। ਸਰੋਤਿਆਂ ਨੂੰ ਯਾਦ ਹੋਊਗਾ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਤਾਂ ਚਾਈਨਾ 'ਤੇ ਬਹੁਤ ਔਖਾ ਆ, ਖਾਸ ਕਰਕੇ ਜਿਹੜਾ ਕਰੋਨਾ ਵਾਇਰਸ ਨੂੰ ਲੈ ਕੇ। ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਜਿਹੜੇ ਹੈਗੇ ਆ ਸਕਾਟ ਮੋਰੀਸਨ
ਤੇ ਇਸੇ ਤਰ੍ਹਾਂ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ, ਉਹ ਵੀ ਬਹੁਤ ਔਖੇ ਆ ਕਿਉਂਕਿ ਉਹਨਾਂ ਨੂੰ ਤਾਂ ਖੁਦ ਕਰੋਨਾ ਵਾਇਰਸ ਹੋਇਆ ਸੀ ਤੇ ਇੱਕ ਵਾਰੀ ਤਾਂ ਇਹੀ ਹੋ ਗਿਆ ਸੀ ਵੀ ਸ਼ਾਇਦ ਯੂਕੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹ ਤੋਂ ਬਚ ਵੀ ਨਾ ਸਕਣ, ਉਹ ਬਹੁਤ ਸੀਰੀਅਸ ਸਿੱਕ ਹੋਏ ਸੀਗੇ। ਸੋ ਹੁਣ US, UK, ਆਸਟ੍ਰੇਲੀਆ ਰਲ ਕੇ ਜਿਹੜਾ ਆ ਚਾਈਨਾ ਨੂੰ ਰੋਕਣਗੇ। ਜੀ ਬਿਲਕੁਲ। ਸੋ ਇਹ ਟੈਕਨੋਲੋਜੀ ਜਿਹੜੀ ਉਹ ਸ਼ੇਅਰ ਕਰ ਰਿਹਾ। ਜਿਹੜਾ ਚਾਈਨਾ ਹੈ ਲਗਾਤਾਰ ਆਪਣੀਆਂ ਜਿਹੜੀਆਂ ਮਿਲਟਰੀ ਆਊਟਪੋਸਟ ਆ ਉਸ ਦੇ ਇਰਦ ਗਿਰਦ ਜਿਹੜੇ ਆਈਲੈਂਡਸ ਆ, ਟਾਪੂ ਆ, ਉਹਨਾਂ ਉੱਤੇ ਬਣਾ ਰਹੇ ਆ। ਇਹ ਕਹਿੰਦੇ ਵੀ ਕਾਫੀ ਐਸਕਲੇਸ਼ਨ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੀ ਆ। ਸਾਊਥ ਚਾਈਨਾ ਸੀ ਦਾ ਡਿਸਪਿਊਟ ਇਸ ਲਈ ਜ਼ਿਆਦਾ ਮਹੱਤਤਾ ਜਿਹੜਾ ਉਹ ਰੱਖਦਾ ਆ ਵੀ ਇੱਕ ਬਹੁਤ ਵੱਡੀ ਮੇਜਰ ਜਿਹੜੀ ਸ਼ਿਪਿੰਗ ਲੇਨ ਹੈਗੀ ਆ ਜਿਸ ਦੇ ਜ਼ਰੀਏ ਤੇਲ, ਕੱਚਾ ਤੇਲ ਅਤੇ ਜਿਹੜੀ ਨੈਚੁਰਲ ਗੈਸ ਰਿਸੋਰਸਿਸ ਆ ਉਸਥੋਂ ਦੀ ਲੰਘਦੀਆਂ ਆ। ਸੋ ਜਿਸ ਦਾ ਉਸ ਕਹਿ ਲਓ ਵੀ ਹਾਈਵੇ ਦੇ ਉੱਤੇ ਕਬਜ਼ਾ ਆ, ਉਹ ਆਪਣੀ ਮਨਮਰਜ਼ੀ ਦਾ ਫਿਰ ਕਹਿ ਲਓ ਵੀ ਚੁੰਗੀ ਵੀ ਜਿਹੜੀ ਉਹ ਲੈ ਸਕਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਹੁਣ ਅਮਰੀਕਾ, ਆਸਟ੍ਰੇਲੀਆ ਅਤੇ UK ਵਾਲੇ ਮਿਲ ਕੇ ਚਾਈਨਾ ਨੂੰ ਕਿੱਦਾਂ ਜਿਹੜਾ ਉਹ ਦੱਬਿਆ ਜਾ ਸਕਦਾ ਆ ਉਸ ਦੇ ਉੱਤੇ ਕੰਮ ਕਰਨਗੇ। ਬਗੈਰ ਚਾਈਨਾ ਦਾ ਨਾਂ ਲਏ ਜਿਹੜਾ ਆ ਇੱਕ ਹਿਸਾਬ ਦੇ ਨਾਲ ਇਹਨਾਂ ਨੇ ਆਪਸ ਦੇ ਵਿੱਚ ਇਹ ਜਿਹੜੀ ਟੈਕਨੋਲੋਜੀ ਆ ਉਸ ਨੂੰ ਸ਼ੇਅਰ ਜਿਹੜੀ ਉਹ ਕਰਨ ਦੇ ਲਈ ਕੀਤੀ ਆ। ਉਹਨਾਂ ਨੇ ਕਿਹਾ ਵੀ ਇਹ ਨਿਊਕਲੀਅਰ ਪ੍ਰੋਪਲਸ਼ਨ ਦੇ ਲਈ ਆ, ਨਾ ਕਿ ਨਿਊਕਲੀਅਰ ਜਿਹੜਾ ਇਹ ਵੈਪਨਸ ਦੇ ਲਈ। 1.5 ਸਾਲ ਤੱਕ, 18 ਮਹੀਨੇ ਤੱਕ ਕਹਿੰਦੇ ਆ ਵੀ ਇਹਨਾਂ ਨੇ ਮਿਲ ਕੇ ਜਿਹੜੇ ਨਿਊਕਲੀਅਰ ਸਬਮਰੀਨ ਪ੍ਰੋਪਲਸ਼ਨ ਟੈਕਨੋਲੋਜੀ ਆ ਉਸ ਦੇ ਉੱਤੇ ਜਿਹੜੇ ਵਿਚਾਰ ਜਿਹੜੇ ਉਹ ਕਰਨੇ ਆ ਵੀ ਕਿੱਦਾਂ ਇਸ ਨੂੰ ਵੱਧ ਅਤੇ ਸਹੀ ਢੰਗ ਦੇ ਨਾਲ ਜਿਹੜਾ ਉਹ ਵਰਤਿਆ ਜਾ ਸਕੇ। ਕਹਿੰਦੇ ਵੀ 1958 ਤੋਂ ਬਾਅਦ 'ਚ ਪਹਿਲੀ ਵਾਰੀ ਇਹ ਹੋਊਗਾ ਵੀ ਅਮਰੀਕਾ ਨੇ ਕਿਸੇ ਦੇ ਨਾਲ ਆਪਣੀ ਇਹ ਜਿਹੜੀ ਟੈਕਨੋਲੋਜੀ ਆ ਉਹ ਸਾਂਝੀ ਕੀਤੀ ਹੋਵੇ। ਜੀ ਬਿਲਕੁਲ, ਕਹਿੰਦੇ ਅਕਸ ਇਜ਼ ਬੋਰਨ। AU, KUS, ਆਸਟ੍ਰੇਲੀਆ, US ਤੇ UK, ਤਿੰਨਾਂ ਦਾ ਇਹ ਜਿਹੜਾ ਪ੍ਰੋਨਾਂਸੀਏਸ਼ਨ ਉਹਨਾਂ ਨੇ ਇੱਕ ਵਰਡ ਰੱਖਿਆ ਆ। ਅਗਲੇ ਵੀਕ ਜਿਹੜੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਪ੍ਰੈਜ਼ੀਡੈਂਟ ਜੋ ਬਾਈਡਨ ਮਿਲਣਗੇ ਤੇ ਇਸੇ ਤਰ੍ਹਾਂ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਮੀਟਿੰਗ ਨੈਕਸਟ ਵੀਕ ਵਾਈਟ ਹਾਊਸ ਦੇ ਵਿੱਚ ਇੰਡੀਆ ਤੋਂ ਕੁਝ ਲੀਡਰ ਆ ਰਹੇ। ਹੁਣ ਇਹ ਨਹੀਂ ਪਤਾ ਵੀ ਮੋਦੀ ਆ ਰਿਹਾ ਜਾਂ ਕੋਈ ਹੋਰ ਲੀਡਰ ਆ ਰਿਹਾ, ਹਜੇ ਉਹਨੇ ਨਾਂ ਨਹੀਂ ਦੱਸਿਆ। ਇਹ ਲਿਖਿਆ ਹੈ ਵੀ ਲੀਡਰਸ ਫਰੋਮ ਇੰਡੀਆ, ਜਾਪਾਨ ਤੇ ਆਸਟ੍ਰੇਲੀਆ, ਉਹਨਾਂ ਦਾ ਨਾਂ ਉਹਨੇ ਕੁਆਡ ਕਰਕੇ ਰੱਖਿਆ KUAD। ਸੋ ਮੈਨੂੰ ਲੱਗਦਾ ਵੀ ਸਾਰੇ ਮੁਲਕਾਂ ਨੂੰ ਹੁਣ ਇਕੱਠੇ ਹੋ ਕੇ ਜਿਹੜੇ ਆ ਚਾਈਨਾ ਦੇ ਦੁਆਲੇ ਹੋਣ ਦਾ ਜਿਹੜਾ ਇਹਨਾਂ ਨੇ ਸੋਚ ਲਿਆ ਹੈਗਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੱਲ੍ਹ ਜਿਹੜੇ ਜਰਨਲ ਮਿਲੀ ਆ ਉਹਨਾਂ ਦਾ ਇਹ ਜਿਹੜਾ ਇੱਕ ਕਿਤਾਬ ਸੀਗੀ ਪੈਰਲ, ਉਸ ਦੇ ਵਿੱਚੋਂ ਕੁਛ ਅੰਸ਼ ਜਿਹੜੇ ਲੈ ਕੇ ਦੱਸਿਆ ਗਿਆ ਸੀ ਵੀ ਕਿਸ ਤਰੀਕੇ ਨਾਲ ਜਨਰਲ ਮਾਰਕ ਮਿਲੀ ਆ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਰਾਸ਼ਟਰਪਤੀ ਟਰੰਪ ਦੇ ਹਾਰਨ ਤੋਂ ਬਾਅਦ 'ਚ ਉਹਨਾਂ ਦੇ ਕਹਿਣ ਦੇ ਮੁਤਾਬਕ ਵੀ ਉਹ ਮਾਨਸਿਕ ਤੌਰ ਦੇ ਉੱਤੇ ਇੱਕ ਹਿਸਾਬ ਦੇ ਨਾਲ ਠੀਕ ਨਹੀਂ, ਮੇ ਵੀ ਜੰਗ ਵਾਲੇ ਪਾਸੇ ਨੂੰ ਜਿਹੜਾ ਉਹ ਵੱਧ ਸਕਦੇ ਆ। ਉਹਨਾਂ ਨੇ ਖੁਦ ਚਾਈਨਾ ਦੇ ਵਿੱਚ ਜਿਹੜੀਆਂ ਉਹ ਕਾਲਸ ਕੀਤੀਆਂ ਤਾਂ ਜੋ ਜੰਗ ਦੀ ਸਥਿਤੀ ਜਿਹੜੀ ਉਹ ਨਾ ਬਣੇ। ਹੁਣ ਜਿਹੜੇ ਜਨਰਲ ਮਾਰਕ ਮੈਲੀ ਇਸ ਜਿਹੜੇ ਵਿਵਾਦ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਇਹ ਬਿਆਨ ਆਇਆ ਆ ਵੀ ਕਹਿੰਦੇ ਮੈਂ ਆਪਣੇ ਆਫਿਸ ਦੀਆਂ ਜਿਹੜੀਆਂ ਸੇਵਾਵਾਂ ਆ, ਡਿਊਟੀਜ਼ ਆ, ਫਰਜ਼ ਆ, ਉਹਨਾਂ ਨੂੰ ਹੀ ਜਿਹੜਾ ਉਹ ਨਿਭਾ ਰਿਹਾ ਸੀ। ਇਸੇ ਦੇ ਉੱਤੇ ਜਿਹੜੇ ਬਾਈਡਨ ਪ੍ਰਸ਼ਾਸਨ ਆ, ਰਾਸ਼ਟਰਪਤੀ ਬਾਈਡਨ ਆ, ਉਹਨਾਂ ਨੇ ਕਿਹਾ ਵੀ ਜਿਹੜੇ ਜਨਰਲ ਮਾਰਕ ਮੈਲੀ ਆ ਉਹਨਾਂ ਦੀ ਕਾਬਲੀਅਤ ਦੇ ਉੱਤੇ ਉਹਨਾਂ ਨੂੰ ਪੂਰਾ ਜਿਹੜਾ ਹੁਣ ਭਰੋਸਾ ਹੈਗਾ ਆ। ਪਰ ਇਹ ਹੁਣ ਇੱਕ ਵੱਡਾ ਵਿਵਾਦ ਇਸ ਲਈ ਬਣ ਰਿਹਾ ਆ ਵੀ ਕੀ ਇਲੈਕਟਿਡ ਰਾਸ਼ਟਰਪਤੀ ਦੇ ਜਿਹੜੇ ਆ ਉਹਨਾਂ ਦੀ ਸੋਚ ਤੋਂ ਉਲਟ ਜਾ ਕੇ ਕੀ ਉਹਨਾਂ ਦੇ ਅਧੀਨ ਕੰਮ ਕਰਨ ਵਾਲੇ ਜਿਹੜੇ ਜਰਨੈਲ ਆ ਉਹ ਆਪਣੀ ਮਰਜ਼ੀ ਦੇ ਨਾਲ ਇੱਦਾਂ ਦੀ ਚੀਜ਼ ਜਿਹੜੀ ਉਹ ਕਰ ਸਕਦੇ ਆ ਵੀ ਕਿਸੇ ਦੇ ਨਾਲ ਜਿਹੜੇ ਆ ਆਪਸ ਦੇ ਵਿੱਚ ਸਮਝੌਤਾ ਕਰ ਲਓ ਜਾਂ ਗੱਲ ਕਰ ਲਓ ਇਸ ਚੀਜ਼ ਨੂੰ ਲੈ ਕੇ। ਇਹ ਹੁਣ ਜਿਹੜਾ ਉਹ ਸਵਾਲ ਆ ਉਸ ਦੇ ਪਿੱਛੇ ਉਹਨਾਂ ਦਾ ਕੀ ਸੋਚ ਸੀਗੀ, ਉਹ ਕਹਿੰਦੇ ਆ ਵੀ ਹੁਣ ਉਹ ਇੱਕ ਡਿਫਰੈਂਟ ਗੱਲ ਹੋਊਗੀ। ਪਰ ਕੀ ਰਾਸ਼ਟਰਪਤੀ ਦੀ ਆਵਾਜ਼ ਜਾਂ ਉਹਨਾਂ ਦੀ ਸੋਚ ਤੋਂ ਉਲਟ ਜਾ ਕੇ ਇੱਦਾਂ ਕਿਸੇ ਜਰਨੈਲ ਨੂੰ ਕਰਨ ਦਾ ਹੱਕ ਹੈਗਾ ਆ ਕਿ ਨਹੀਂ, ਇਹ ਹੁਣ ਵੱਡੇ ਸਵਾਲ ਅਤੇ ਵੱਡਾ ਵਿਵਾਦ ਜਿਹੜਾ ਇਸ ਟਾਈਮ ਚੱਲ ਰਿਹਾ ਜੀ। ਸੋ ਬਿਲਕੁਲ ਦੂਸਰੇ ਪਾਸੇ ਰਿਪਬਲਿਕਨ ਖਾਸ ਕਰਕੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਕਹਿੰਦੇ ਵੀ ਉਹਨਾਂ ਨੂੰ ਟ੍ਰੈਜਨ ਚਾਰਜਸ ਜਿਹੜੇ ਲਾਣੇ ਚਾਹੀਦੇ ਆ ਵੀ ਇੱਕ ਤਰ੍ਹਾਂ ਨਾਲ ਉਹਨਾਂ ਨੇ ਮੁਲਕ ਨਾਲ ਧੋਖਾ ਕੀਤਾ ਆ। ਅਗਲੀ ਖਬਰ ਟੈਕਸਸ ਤੋਂ ਆ ਰਹੀ ਆ। ਟੈਕਸਸ ਦੇ ਵਿੱਚ ਇੱਕ ਜਿਹੜਾ ਫੈਡਰਲ ਜੱਜ ਆ ਉਹਨਾਂ ਨੇ ਇਹ ਕਿਹਾ ਵੀ 2 ਵੀਕ ਦੇ ਲਈ ਜਿਹੜੀ ਰੂਲਿੰਗ ਆ ਡਿਪਾਰਟਮੈਂਟ ਆਫ ਜਸਟਿਸ ਦੀ ਐਮਰਜੈਂਸੀ ਰਿਕੁਐਸਟ ਵੀ ਟੈਕਸਸ ਦੇ ਵਿੱਚ ਅਬੋਰਸ਼ਨ ਲਾ ਦੇ ਉੱਤੇ ਬਲੌਕ ਕੀਤਾ ਜਾਵੇ, ਬੰਦ ਕੀਤਾ ਜਾਵੇ, ਉਹਦੇ ਲਈ 2 ਵੀਕ ਜਿਹੜਾ ਆ ਵੇਟ ਕਰਨਾ ਪਊਗਾ। ਸੋ 2 ਵੀਕਾਂ ਦੇ ਵਿੱਚ ਉਹ ਇਹਦੇ ਉੱਤੇ ਜਿਹੜਾ ਡਿਸੀਜਨ ਲੈਣਗੇ। ਪਰ ਇਹ 2 ਵੀਕਾਂ ਦੇ ਦੌਰਾਨ ਕਹਿੰਦੇ ਵੀ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਅਬੋਰਸ਼ਨ ਆ 6 ਵੀਕ ਤੋਂ ਜ਼ਿਆਦਾ ਜੇ ਬੱਚੇ ਵਾਲਾ ਹੈਗਾ ਆ ਉਹ ਨਹੀਂ ਹੋ ਸਕਦਾ।
ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ ਡੈਟ ਸੀਲਿੰਗ ਨੂੰ ਵਧਾਉਣ ਨੂੰ ਲੈ ਕੇ, ਕਿਉਂਕਿ ਆਈ ਥਿੰਕ ਇਸ ਮਹੀਨੇ ਦੇ ਅਖੀਰ ਤੱਕ ਜਿਹੜਾ ਫਿਸਕਲ ਈਅਰ ਆ ਉਹ ਜਿਹੜਾ ਆ ਉਹ ਸਮਾਪਤ ਹੋਣ ਜਾ ਰਿਹਾ ਆ। ਅਤੇ ਜਿਹੜੇ ਮਾਈਨੋਰਿਟੀ ਲੀਡਰ ਮਿਚ ਮਕੈਨਲ ਆ ਉਹ ਕਹਿ ਰਹੇ ਆ ਵੀ ਅਸੀਂ ਡੈਟ ਸੀਲਿੰਗ ਨੂੰ ਵਧਾਉਣ ਦੇ ਬਿਲਕੁਲ ਹੱਕ ਦੇ ਵਿੱਚ ਨਹੀਂ ਆ। ਅਤੇ ਡੈਮੋਕ੍ਰੇਟਸ ਉਹਨਾਂ ਦੀ ਹਿਪੋਕ੍ਰੇਸੀ ਦੇ ਉੱਤੇ ਜਿਹੜੇ ਉਹ ਸਵਾਲ ਉਠਾ ਰਹੇ ਆ, ਕਹਿੰਦੇ ਵੀ ਜਦੋਂ 4 ਸਾਲ ਟਰੰਪ ਹੋਣੀ ਸੀਗੇ ਕਿਸੇ ਨੇ ਚੂੰ ਨਹੀਂ ਕੀਤੀ, ਕਿਸੇ ਨੇ ਡੈਟ ਦਾ ਨਾਂ ਨਹੀਂ ਲਿਆ, ਅਤੇ ਹੁਣ ਡੈਮੋਕ੍ਰੇਟਸ ਦੇ ਆਉਂਦਿਆਂ ਹੀ ਇਹਨਾਂ ਨੂੰ ਹੁਣ ਸਿੱਧੇ ਪੈਸੇ ਜਿਹੜੇ ਡਾਲਰ ਆ ਉਹ ਨਜ਼ਰ ਆਉਣ ਲੱਗ ਜਾਂਦੇ ਆ। ਇਹ ਹਮੇਸ਼ਾ ਹੀ ਜਿਹੜੇ ਆ ਰਿਪਬਲਿਕਨਸ ਇੱਦਾਂ ਹੀ ਕਹਿੰਦੇ ਆ ਉਹ ਕਰਦੇ ਨੇ। ਪਰ ਕਹਿੰਦੇ ਵੀ ਮਿਚ ਮਕੌਨਲ ਨੇ ਕਿਹਾ ਵੀ ਮੈਂ ਜਿਹੜਾ ਆ ਇਸ ਡੈਟ ਸੀਲਿੰਗ ਨੂੰ ਵਧਾਉਣ ਦੇ ਬਿਲਕੁਲ ਵੀ ਜਿਹੜਾ ਉਹ ਹੁਣ ਹੱਕ ਦੇ ਵਿੱਚ ਨਹੀਂ ਹੈਗਾ। ਡੈਮੋਕ੍ਰੇਟਸ ਅਤੇ ਰਿਪਬਲਿਕਨਸ ਆਪਸ ਦੇ ਵਿੱਚ ਮਿਲ ਕੇ ਲੱਗਦਾ ਆ ਵੀ ਇਸ ਚੀਜ਼ ਦੇ ਉੱਤੇ ਇਹਨਾਂ ਦਾ ਜਿਹੜੇ ਸਿੰਘ ਆ ਇੱਕ ਹੋਰ ਇਸ਼ੂ ਦੇ ਉੱਤੇ ਜਿਹੜੇ ਫਸਣ ਜਾ ਰਹੇ ਹੈਗੇ ਆ। ਅਤੇ ਬਹੁਤ ਸਾਰੇ ਮਾਹਰ ਇਹ ਕਹਿ ਰਹੇ ਆ ਵੀ ਜੇ ਇਸ ਤਰੀਕੇ ਦੇ ਨਾਲ ਕਿਤੇ ਗੌਰਮੈਂਟ ਸ਼ਟਡਾਊਨ ਹੁੰਦੀ ਆ ਤਾਂ ਉਸ ਮਾਮਲੇ ਦੇ ਵਿੱਚ ਜਿਹੜੀ ਇਕਨੋਮਿਕ ਰਿਕਵਰੀ ਚੱਲ ਰਹੀ ਆ ਉਸ ਨੂੰ ਕਾਫੀ ਵੱਡਾ ਜਿਹੜਾ ਉਹ ਝਟਕਾ ਵੱਧ ਸਕਦਾ ਆ। ਮਲਟੀ ਟ੍ਰਿਲੀਅਨ ਡਾਲਰ ਟਰੰਪ ਐਰਾ ਦੇ ਦੌਰਾਨ 7 ਟ੍ਰਿਲੀਅਨ ਡਾਲਰ ਜਿਹੜਾ ਡੈਟ ਆ ਉਹ ਵਧਿਆ ਸੀਗਾ, ਪਰ ਬਿਲਕੁਲ 4 ਸਾਲ ਕਿਸੇ ਵੀ ਰਿਪਬਲਿਕਨ ਨੇ ਇਸ ਦਾ ਜਿਹੜਾ ਆ ਉਹ ਚਰਚਾ ਕਹਿੰਦੇ ਆ ਨਹੀਂ ਸੀ ਕੀਤੀ। ਅਤੇ ਹੁਣ ਜਿਹੜੇ ਡੈਮੋਕ੍ਰੇਟਸ ਇਸ ਗੱਲੋਂ ਔਖੇ ਆ ਵੀ ਭਾਈ ਸਾਡੀ ਵਾਰੀ ਆਈ ਆ ਅਤੇ ਹੁਣ ਤੁਸੀਂ ਇਹ ਡੈਟ ਸੀਲਿੰਗ ਦਾ ਜਿਹੜਾ ਉਹ ਰੌਲਾ ਪਾ ਕੇ ਬਹਿ ਗਏ ਆ। ਅਗਲੀ ਖਬਰ ਜਿਹੜੀ ਆ ਉਹ ਇੰਸਟਾਗ੍ਰਾਮ ਦੇ ਸੰਬੰਧ ਦੇ ਵਿੱਚ ਆ। ਜਿਹੜੇ ਲਾ ਮੇਕਰਸ ਆ, ਡੈਮੋਕ੍ਰੇਟਿਕ ਲਾ ਮੇਕਰਸ, ਉਹਨਾਂ ਨੇ ਜਿਹੜੇ ਮਾਰਕ ਜ਼ਕਰਬਰਗ ਆ ਫੇਸਬੁੱਕ ਦੇ CEO, ਉਹਨਾਂ ਨੂੰ ਇਹ ਰਿਕੁਐਸਟ ਕੀਤੀ ਆ ਵੀ ਜਿਹੜਾ ਇੱਕ ਨਵਾਂ ਉਹ ਇੰਸਟਾਗ੍ਰਾਮ ਫॉर ਕਿਡਸ ਲੈ ਕੇ ਆ ਰਹੇ ਆ ਉਸ ਨੂੰ ਨਾ ਲਾਂਚ ਕੀਤਾ ਜਾਵੇ। ਕਹਿੰਦੇ ਪਈ ਇੰਟਰਨਲ ਸਟੱਡੀ ਈਵਨ ਫੇਸਬੁੱਕ ਨੇ ਕੀਤੀ ਸੀ ਵੀ ਇਸ ਦੇ ਨਾਲ ਜਿਹੜੇ ਬੱਚੇ ਆ ਉਹ ਸੁਸਾਈਡਲ ਬਣ ਜਾਂਦੇ ਹੈਗੇ ਆ, ਉਹਨਾਂ ਦੇ ਮੈਂਟਲ ਹੈਲਥ ਦੇ ਉੱਤੇ ਪ੍ਰੋਬਲਮਸ ਆਉਂਦੀਆਂ ਉਹਨਾਂ ਨੂੰ, ਸਪੈਸ਼ਲੀ ਜਿਹੜੀਆਂ ਯੰਗ ਬੱਚੀਆਂ ਹੈਗੀਆਂ, ਯੰਗ ਗਰਲਸ ਹੈਗੀਆਂ। ਸੋ ਇਹ ਜਿਹੜੇ ਲਾ ਮੇਕਰਸ ਹੈਗੇ ਸਟੇਟ ਕਮਰਸ ਕਮੇਟੀ ਦੇ, ਉਹਨਾਂ ਨੇ ਅੱਜ ਫੇਸਬੁੱਕ ਦੇ CEO ਨੂੰ ਕਿਹਾ, ਕਿਉਂਕਿ ਫੇਸਬੁੱਕ ਤੋਂ ਹੀ ਇੱਕ ਵਿਸਲ ਬਲੋਅਰ, ਆਪਾਂ ਕਹਿ ਸਕਦੇ ਹਾਂ ਵੀ ਵਿਸਲ ਬਲੋਅਰ ਤੁਹਾਨੂੰ ਪਤਾ ਹੀ ਆ ਵੀ ਇੰਟਰਨਲੀ ਕਿਸੇ ਨੇ ਇਨਫੋਰਮੇਸ਼ਨ ਜਿਹੜੀ ਆ ਉਹ ਲਾ ਮੇਕਰਸ ਨੂੰ ਦਿੱਤੀ ਵੀ ਇਹ ਇੰਟਰਨਲ ਸਟੱਡੀ ਕੀਤੀ ਗਈ ਆ। ਸੋ ਉਹ ਜਦੋਂ ਹੁਣ ਸੈਨੇਟਰ ਐਡ ਮਾਰਕੇ ਮੈਸਾਚੂਸੇਟਸ ਦੇ ਅਤੇ ਰਿਪਰੈਜ਼ੈਂਟੇਟਿਵ ਕੈਥੀ ਕੈਸਟਰ ਅਤੇ ਲੋਰੀ ਟ੍ਰੈਹਨ ਫਲੋਰੀਡਾ ਦੇ ਅਤੇ ਮੈਨ ਮੈਸਾਚੂਸੇਟਸ ਦੇ, ਉਹਨਾਂ ਨੂੰ ਪਤਾ ਲੱਗਾ ਅਤੇ ਉਹਨਾਂ ਨੇ ਇਹ ਜਿਹੜੀ ਅੱਜ ਜ਼ਕਰਬਰਗ ਨੂੰ ਬੇਨਤੀ ਕੀਤੀ ਆ ਵੀ ਭਾਈ ਰਹਿਣ ਦੇ, ਬੱਚੇ ਜਿਹੜੇ ਆ ਉਹ ਇਹਦੇ ਨਾਲ ਹੋਰ ਮੈਂਟਲੀ ਬਿਮਾਰ ਹੋਣਗੇ। ਹਾਂ ਸਹੀ ਗੱਲ ਆ, ਉਹਨਾਂ ਦਾ ਜਿਹੜਾ ਬਚਪਨਾ ਬੱਚਿਆਂ ਦਾ ਜਿਹੜਾ ਉਹ ਰਹਿਣ ਦਿਓ, ਉਹਨਾਂ ਨੂੰ ਇਸ ਜਿਹੜੇ ਡੋਪਾਮੀਨ ਇਫੈਕਟ ਦੇ ਪਿੱਛੇ ਨਾ ਪਾਓ, ਸ਼ੇਅਰ ਲਾਈਕ ਕਮੈਂਟ ਵਾਲੇ ਦੇ ਪਿੱਛੇ। ਆਲਰੇਡੀ ਦੁਨੀਆ ਦੇ ਵਿੱਚ ਇੰਨਾ ਜਿਹੜਾ ਸਟ੍ਰੈਸ ਆ ਅਤੇ ਮਾਨਸਿਕ ਰੋਗੀ ਜਿਹੜੇ ਇਹ ਬਣਾਉਣ ਡਿਆ ਹੈਗਾ ਆ ਸੋਸ਼ਲ ਮੀਡੀਆ। ਅਤੇ ਸਭ ਤੋਂ ਵੱਡਾ ਜਿਹੜਾ ਇਸ ਦੇ ਵਿੱਚ ਕਸੂਰਵਾਰ ਬਹੁਤ ਸਾਰੀ ਦੁਨੀਆ ਜਿਹੜੀ ਜ਼ਕਰਬਰਗ ਨੂੰ ਹੀ ਜਿਹੜੀ ਉਹ ਮੰਨਦੀ ਆ ਵੀ ਫੇਸਬੁੱਕ ਨੇ ਸਮਾਜਿਕ ਤਾਣਾ ਬਾਣਾ ਹੀ ਜਿਹੜਾ ਐਸਾ ਉਲਝਾਇਆ ਹੈਗਾ ਆ। ਆਪਸ 'ਚ ਰਹਿੰਦੇ ਦੋ ਨੇਬਰ, ਦੋ ਦੋਸਤ, ਦੋ ਇੱਕੋ ਘਰ 'ਚ ਰਹਿਣ ਵਾਲੇ, ਉਹ ਵੀ ਇੱਕ ਦੂਜੇ ਤੋਂ ਜਿਹੜੇ ਉਹ ਪਰੇ ਕਰ ਦਿੱਤੇ ਅਤੇ ਆਪਸੀ ਦੁਸ਼ਮਣੀਆਂ ਜਿਹੜੀਆਂ ਇਸ ਹਿਸਾਬ ਦੇ ਨਾਲ ਜਿਹੜੀਆਂ ਉਹ ਵੱਧ ਚੁੱਕੀਆਂ ਹੋਈਆਂ ਆ। ਸੋ ਭਾਈ ਬਚ ਕੇ ਰਹੋ, ਜਿੰਨਾ ਇਹਦਾ ਪਰਹੇਜ਼ ਹੋ ਸਕਦਾ ਓਨਾ ਹੀ ਪਰਹੇਜ਼ ਕਰਨਾ ਆ ਉਹ ਚੰਗਾ ਹੈ। ਹੁਣ ਤਾਂ ਹਰਜੋਤ ਸਿੰਘ ਜੀ ਵਿਸ਼ੇਸ਼ ਤੌਰ ਦੇ ਉੱਤੇ ਸੋਸ਼ਲ ਮੀਡੀਆ ਡੀਟੌਕਸ ਦੇ ਜਿਹੜੇ ਆ ਉਹ ਕੋਰਸ ਆਉਂਦੇ ਨੇ, ਲੋਕ ਜਾਂਦੇ ਨੇ ਕਈ ਵੀਕਾਂ ਤੱਕ, ਜਿਹੜੇ ਸਾਰੀਆਂ ਚੀਜ਼ਾਂ ਨੂੰ ਬੰਦ ਕਰਕੇ ਰਹਿੰਦੇ ਆ ਵੀ ਮੈਂਟਲੀ ਜਿਹੜਾ ਉਹ ਦੁਬਾਰਾ ਸਟੇਬਲ ਹੋਈਏ, ਕਿਉਂਕਿ ਲੱਤ ਇੰਨੀ ਕੁ ਜ਼ਿਆਦਾ ਐਡਿਕਸ਼ਨ ਹੀ ਹੈ ਜੀ, ਪੂਰੀ ਇੱਕ ਨੰਬਰ ਦੀ ਜਿਹੜੀ ਇਹ ਐਡਿਕਸ਼ਨ ਆ, ਜਿਹਨੂੰ ਲੱਗ ਜਾਵੇ ਬੜਾ ਮੁਸ਼ਕਿਲ ਹੈ ਇਸ ਦੇ ਵਿੱਚੋਂ ਜਿਹੜਾ ਉਹ ਫਸੇ ਨੂੰ ਜਿਹੜਾ ਉਹ ਬਾਹਰ ਕੱਢਣਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, FDA ਦੇ ਜਿਹੜਾ ਫੂਡ ਅਤੇ ਡਰੱਗ ਐਡਮਿਨਿਸਟ੍ਰੇਸ਼ਨ ਆ, ਉਹਨਾਂ ਦੇ ਸਟਾਫ ਨੇ ਫਾਈਜ਼ਰ ਦੀ ਜਿਹੜੀ ਕੋਵਿਡ ਵੈਕਸੀਨ ਦੇ ਬੂਸਟਰ ਸ਼ਾਟ ਆ ਉਸ ਦੇ ਉੱਤੇ ਕਿਸੇ ਵੀ ਤਰੀਕੇ ਦਾ ਸਟੈਂਡ ਲੈਣ ਤੋਂ ਇਨਕਾਰ ਕਰ ਦਿੱਤਾ ਆ। ਉਹਨਾਂ ਨੇ ਕਿਹਾ ਵੀ ਇਸ ਦੇ ਬਾਬਤ ਜਿਹੜਾ ਡਾਟਾ ਆ ਉਹ ਵੈਰੀਫਾਈਡ ਡਾਟਾ ਨਹੀਂ ਹੈਗਾ, ਸੋ ਇਸ ਲਈ ਹਾਲ ਦੀ ਘੜੀ ਇਸ ਦੇ ਉੱਤੇ ਉਹ ਕੋਈ ਵੀ ਟਿੱਪਣੀ ਜਿਹੜੀ ਉਹ ਨਹੀਂ ਕਰ ਰਹੇ। ਰਾਸ਼ਟਰਪਤੀ ਬਾਈਡਨ ਜ਼ੋਰਾਂ ਸ਼ੋਰਾਂ ਦੇ ਨਾਲ ਇਸ ਨੂੰ ਉਹਨਾਂ ਨੇ ਪ੍ਰਚਾਰਿਆ ਸੀਗਾ ਪਹਿਲਾਂ, ਪਰ ਉਸ ਤੋਂ ਬਾਅਦ ਦੇ ਵਿੱਚ ਇਸ ਦੇ ਜਿਹੜਾ ਉਲਟਾ ਪੁਸ਼ਬੈਕ ਆ ਉਹ ਦੇਖਣ ਨੂੰ ਮਿਲਿਆ ਸੀਗਾ।
ਬਹੁਤ ਸਾਰੇ ਜਿਹੜੇ ਡਾਕਟਰ ਉਹਨਾਂ ਨੇ ਵੀ ਇਹ ਕਿਹਾ ਸੀਗਾ ਵੀ ਤੀਜੇ ਟੀਕੇ ਦੀ ਜੀ ਹਾਲ ਦੀ ਘੜੀ ਜ਼ਰੂਰਤ ਨਹੀਂ ਹੈਗੀ। ਉਤੋਂ WHO ਵਾਲੇ ਕਹਿ ਰਹੇ ਸੀ ਵੀ ਭਾਈ ਦੁਨੀਆ ਨੂੰ ਅਜੇ ਪਹਿਲਾ ਟੀਕਾ ਨਹੀਂ ਜਿਹੜਾ ਮਿਲਿਆ ਅਤੇ ਤੁਸੀਂ ਤੀਜਾ ਟੀਕਾ ਲਾਉਣ ਬਾਰੇ ਜਾ ਰਹੇ, ਹਾਲ ਦੀ ਘੜੀ ਜਿਹੜਾ ਥੰਮ ਕੇ ਰਹੋ, ਬਚੋ ਜਿਹੜਾ ਇਸ ਚੀਜ਼ ਤੋਂ ਜਿਹੜਾ ਰੋਕ ਕੇ ਰਹੋ। ਸੋ ਹੁਣ ਕਹਿੰਦੇ ਆ ਵੀ ਇੱਕ 23 ਪੇਜਾਂ ਦਾ ਨਵਾਂ ਦਸਤਾਵੇਜ਼ ਸਾਹਮਣੇ ਆਇਆ ਆ, ਜਿਸ ਦੇ ਵਿੱਚ ਕਹਿੰਦੇ ਵੀ ਓਵਰਆਲ ਇਹ ਦਿਖਾ ਰਿਹਾ ਵੀ ਜਿਹੜਾ ਡਾਟਾ ਆ, ਆંકੜੇ ਆ, ਉਹ ਇੰਡੀਕੇਟ ਜਿਹੜੇ ਉਹ ਕਰ ਰਹੇ ਆ ਵੀ US ਲਾਇਸੈਂਸਡ ਜਾਂ ਆਥੋਰਾਈਜ਼ਡ ਜਿਹੜੀਆਂ COVID-19 ਵੈਕਸੀਨਸ ਹੈਗੀਆਂ ਆ, ਉਹ ਹਾਲ ਦੀ ਘੜੀ ਵੀ ਜਿਹੜੀ ਸਵੀਅਰ COVID-19 ਦੀ ਜਿਹੜੀ ਡਿਜ਼ੀਜ਼ ਆ ਉਸ ਦੇ ਖਿਲਾਫ ਤੁਹਾਨੂੰ ਪ੍ਰੋਟੈਕਸ਼ਨ ਦਿੰਦੀਆਂ ਹੈਗੀਆਂ ਆ, ਜਾਂ ਉਸ ਦੇ ਕਰਕੇ ਮੌਤਾਂ ਨੂੰ ਜਿਹੜਾ ਉਹ ਰੋਕਦੀਆਂ ਨੇ। ਸੋ ਇਸ ਲਈ ਇਸ ਨੂੰ ਜਿਹੜਾ ਉਹ ਜ਼ਰੂਰਤ ਨਹੀਂ ਹੈਗੀ। ਸੋ ਹੁਣ ਦੇਖਦੇ ਹਾਂ ਕੀ ਬਣਦਾ ਆ, ਪਰ FDA ਦੇ ਕੋਲ ਜਲਦ ਹੀ 5 ਤੋਂ ਜਿਹੜੇ ਆ ਉਹ 11 ਸਾਲ ਦੀ ਉਮਰ ਦੇ ਜਿਹੜੇ ਨਿਆਣਿਆਂ ਦੇ ਲਈ ਵੀ ਜਿਹੜਾ ਆ ਉਹ ਇੱਕ ਟਰਾਇਲ ਦਾ ਜਿਹੜਾ ਡਾਟਾ ਆ ਉਹ ਜਾ ਰਿਹਾ ਆ, ਉਸ ਦੇ ਲਈ ਵੀ ਇਹ ਐਮਰਜੈਂਸੀ ਅਪਰੂਵਲ ਦੀ ਮੰਗ ਕਰਨ ਜਾ ਰਹੇ ਨੇ। ਜੀ, ਅਗਲੀ ਖਬਰ ਜਿਹੜੀ ਆ ਉਹ ਬਲਵੀਰ ਸਿੰਘ ਸੋਢੀ ਉਹਨਾਂ ਦੇ ਸੰਬੰਧ ਦੇ ਵਿੱਚ ਅੱਜ ਤੋਂ ਐਗਜ਼ੈਕਟਲੀ 20 ਸਾਲ ਪਹਿਲਾਂ ਸਤੰਬਰ 15 2001 ਨੂੰ ਬਲਵੀਰ ਸਿੰਘ ਸੋਢੀ ਐਰੀਜ਼ੋਨਾ ਦੇ ਵਿੱਚ ਜਦੋਂ ਆਪਣੀ ਗੈਸ ਸਟੇਸ਼ਨ 'ਤੇ ਕੰਮ ਕਰ ਰਹੇ ਸੀ ਅਤੇ ਇੱਕ ਸਦਾਈ ਨੇ ਸ਼ਰੇਆਮ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਤਾ ਵੀ ਉਹ ਮੁਸਲਿਮ ਹੈਗੇ ਆ। ਉਸ ਪਹਿਲੇ ਜਿਹੜੇ ਆਪਾਂ ਕਹਿ ਸਕਦੇ ਹਾਂ ਸ਼ਹੀਦ ਇਹ ਕਹਿ ਸਕਦੇ ਹਾਂ ਜਿਨ੍ਹਾਂ ਨੂੰ ਗਲਤ ਤਰੀਕੇ ਦੇ ਨਾਲ ਮਿਸਟੇਕਨ ਆਇਡੈਂਟੀਟੀ ਦੇ ਅੰਡਰ ਮਾਰਿਆ ਗਿਆ। ਉਸ ਤੋਂ ਬਾਅਦ ਸਿੱਖਾਂ ਅਤੇ ਮੁਸਲਿਮ ਅਤੇ ਅਰਬ ਅਤੇ ਸਾਊਥ ਏਸ਼ੀਅਨ ਦੇ ਉੱਤੇ ਬਹੁਤ ਜ਼ਿਆਦਾ ਜਿਹੜੇ ਕ੍ਰਾਈਮ ਹੋਏ, ਰੇਸ਼ੀਅਲ ਜਿਹੜੀ ਉਹਨਾਂ ਦੀ ਕ੍ਰਾਈਮ ਕੀਤੇ ਗਏ। ਅਤੇ ਅੱਜ ਜਿਸ ਟਾਈਮ ਆਪਾਂ ਤੁਹਾਡੇ ਨਾਲ ਬੋਲ ਰਹੇ ਹਾਂ ਐਰੀਜ਼ੋਨਾ ਦੇ ਵਿੱਚ ਜਿਹੜੀ ਗਲੋਬਲ ਸਿੱਖ ਅਲਾਇੰਸ ਆ, ਸਿੱਖ ਕੋਲੀਸ਼ਨ ਆ ਅਤੇ ਹੋਰ ਬਹੁਤ ਸਾਰੇ ਇੰਟਰਫੇਥ ਆਰਗੇਨਾਈਜੇਸ਼ਨਸ ਆ ਰਲ ਕੇ ਮੀਸਾ ਐਰੀਜ਼ੋਨਾ ਦੇ ਵਿੱਚ 20ਵੀਂ ਯੂਨੀਵਰਸਿਟੀ ਜਿਹੜੀ ਆ ਭਾਈ ਬਲਵੀਰ ਸਿੰਘ ਸੋਢੀ ਹੁਣਾਂ ਦੀ ਉਹ ਯਾਦ ਕਰ ਰਹੇ ਆ ਉਹਨਾਂ ਨੂੰ। ਲਗਭਗ 20 ਸਾਲਾਂ ਤੋਂ ਹਰ ਸਾਲ ਉਹਨਾਂ ਨੂੰ ਜਿਹੜਾ ਯਾਦ ਕੀਤਾ ਜਾਂਦਾ ਹੈ। ਜੀ, ਰੋਕ ਨਾਂ ਦਾ ਬੰਦਾ ਸੀਗਾ ਜਿਸ ਨੇ ਇਹਨਾਂ ਦਾ ਇਹ ਕੋਲਡ ਬਲੱਡਡ ਮਰਡਰ ਜਿਹੜਾ ਉਹ ਕੀਤਾ ਸੀਗਾ 18 ਅਗਸਤ 2003 ਨੂੰ। ਫਿਰ ਇਸ ਦਾ ਕਹਿੰਦੇ ਵੀ ਟਰਾਇਲ ਬਾਏ ਜਿਊਰੀ ਜਿਹੜਾ ਉਹ ਚੱਲਿਆ ਸੀ, ਜਿਸ ਦੇ ਵਿੱਚ ਇਹ ਬਾਰ-ਬਾਰ ਸਲੋਗਨ ਮਾਰ ਰਿਹਾ ਸੀਗਾ ਵੀ ਮੈਂ ਤਾਂ ਦੇਸ਼ ਭਗਤ ਹੈਗਾ ਆ, ਮੈਂ ਅਮਰੀਕਾ ਦੇ ਲਈ ਸਟੈਂਡ ਕਰਦਾ ਹਾਂ। ਜਦੋਂ ਕਹਿੰਦੇ ਆ ਵੀ ਇਸ ਦੀ ਅਰੈਸਟ ਵੀ ਜਿਹੜੀ ਹੋ ਰਹੀ ਸੀ, ਇਹੀ ਕੁਛ ਜਿਹੜਾ ਉਹ ਕੀਤਾ ਸੀਗਾ। ਅਤੇ ਡਿਫੈਂਸ ਅਟਰਨੀਜ਼ ਨੇ ਇਸ ਨੂੰ ਪਾਗਲ ਹੋਣ ਦੇ ਲਈ, ਡਿਊ ਟੂ ਇਨਸੈਂਟੀ ਦੇ ਲਈ, ਨਾਟ ਗਿਲਟੀ ਦੀ ਜਿਹੜੀ ਆ ਉਹ ਮੰਗ ਕੀਤੀ ਸੀਗੀ। ਸੋ ਜਿਹੜਾ ਹਰਜੋਤ ਸਿੰਘ ਜੀ ਅਤੇ ਕਹਿੰਦੇ ਵੀ ਉਸ ਤੋਂ ਹੀ ਸਾਲ ਬਾਅਦ ਬਲਬੀਰ ਹੁਣਾਂ ਦੀ ਜਿਹੜੀ ਮੌਤ ਤੋਂ ਬਾਅਦ 'ਚ ਉਹਨਾਂ ਦਾ ਜਿਹੜਾ ਛੋਟਾ ਭਰਾ ਸੁਖਪਾਲ ਸੀਗਾ, ਉਹਨਾਂ ਨੂੰ ਸੈਨ ਫਰਾਂਸਿਸਕੋ ਦੇ ਵਿੱਚ ਜਿਹੜੀ ਆ ਉਹਨਾਂ ਨੂੰ ਵੀ ਸ਼ਾਟ ਜਿਹੜਾ ਉਹ ਕੀਤਾ ਗਿਆ ਸੀ। ਅਤੇ ਉਹ ਕਹਿੰਦੇ ਵੀ ਪਰ ਉਹ ਸਟਰੇ ਬੁਲਟ ਸੀਗੀ ਇੱਕ ਗੈਂਗ ਫਾਈਟ ਦੇ ਲਈ। ਪਰਿਵਾਰ ਦੇ ਲਈ ਦੇਖੋ ਕਿੰਨਾ ਦੁੱਖ ਦੀ ਜਿਹੜੀ ਉਹ ਘੜੀ ਸੀਗੀ। ਸੋ ਯਾਦ ਕਰਦੇ ਹਾਂ ਆਪਾਂ ਨੂੰ ਹੇਟ ਕ੍ਰਾਈਮ ਉਸ ਜਿਹੜੇ ਆ 9/11 ਤੋਂ ਬਾਅਦ ਦੇ ਵਿੱਚ ਸਭ ਨੂੰ ਹੀ ਪਤਾ ਆ ਵੀ ਕਿੰਨਾ ਜ਼ਿਆਦਾ ਜਿਹੜਾ ਆ ਉਹ ਵਧਿਆ ਆ, ਅਜੇ ਤੱਕ ਜਿਹੜਾ ਉਹ ਵਧਿਆ ਹੈਗਾ ਆ। ਅਤੇ ਅਜੇ ਵੀ ਜਿਹੜੇ ਸਿੱਖਾਂ ਨੂੰ ਅਜੇ ਹੀ ਬਿਗਟਰੀ ਅਤੇ ਇਗਨੋਰੈਂਸ ਦਾ ਜਿਹੜਾ ਆ ਉਹ ਸਾਹਮਣਾ ਜਿਹੜਾ ਉਹ ਕਰਨਾ ਪੈਂਦਾ ਹੈਗਾ ਜੀ। ਸੋ ਬਿਲਕੁਲ ਜਿੱਥੇ ਗੈਸ ਸਟੇਸ਼ਨ ਦੇ ਉੱਤੇ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਸੀ, ਉੱਥੇ ਇੱਕ ਜਿਹੜੀ ਪਲੈਕ ਆ ਉਹ ਬ੍ਰੌਂਜ਼ ਪਲੈਕ ਬਣੀ ਹੋਈ ਆ ਅਤੇ ਅਮਰੀਕਾ ਦਾ ਫਲੈਗ ਹਜੇ ਵੀ ਉੱਥੇ ਜਿਹੜਾ ਆ ਰੇਜ਼ਡ ਹੈਗਾ ਆ। ਅਤੇ ਉਹਦੇ ਥੱਲੇ ਜਿਹੜੀ ਪਲੈਕ ਆ ਉਹਦੇ 'ਤੇ ਲਿਖਿਆ ਆ ਵੀ ਹੀ ਵਾਜ਼ ਕਿਲਡ ਸਿੰਪਲੀ ਬਿਕੋਜ਼ ਆਫ ਦਾ ਵੇ ਹੀ ਲੁਕਡ, ਵੀ ਉਹਨੂੰ ਇਸ ਕਰਕੇ ਮਾਰਿਆ ਗਿਆ ਕਿੱਦਾਂ ਦੀ ਉਹਦੀ ਦਿੱਖ ਸੀਗੀ। ਸੋ ਜਦ ਕਿ ਕਹਿੰਦੇ ਵੀ ਜਿਹੜਾ ਸਿੱਖ ਧਰਮ ਆ ਉਹ ਵੀ ਬਲੀਵ ਇਨ ਵਨ ਗੋਡ, ਅਸੀਂ ਇੱਕੋ ਹੀ ਰੱਬ ਦੇ ਵਿੱਚ ਜਿਹੜਾ ਯਕੀਨ ਕਰਦੇ ਹਾਂ, ਪੀਸ ਅਤੇ ਲਵ ਫॉर ਹਿਊਮਨ ਕਾਈਂਡ ਦੇ ਵਿੱਚ ਰੱਖਦੇ ਹੈਗੇ ਆ। ਸੋ ਅੱਜ ਇਸ ਟਾਈਮ ਦੇ ਉੱਤੇ ਉੱਥੇ ਜਿਹੜਾ ਪ੍ਰੋਗਰਾਮ ਆ ਉਹਨਾਂ ਦੀ ਸ਼ਹਾਦਤ ਦੇ ਸੰਬੰਧ ਦੇ ਵਿੱਚ ਕੀਤਾ ਜਾ ਰਿਹਾ ਹੈ। ਜੀ ਬਿਲਕੁਲ। ਅਤੇ ਸਮੂਹ ਪੰਜਾਬੀ ਰੇਡੀਓ USA ਦੀ ਟੀਮ ਵੀ ਉਹਨਾਂ ਦੇ ਪਰਿਵਾਰ ਦੇ ਨਾਲ ਇਸ ਦੁੱਖ ਦੇ ਵਿੱਚ ਸ਼ਾਮਲ ਆ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ। ਅਗਲੀ ਗੱਲ ਕਰਦੇ ਜਾਈਏ, ਥਰੋਨਸ ਵਿਸਲ ਬਲੋਵਰ ਆ, ਉਹਨਾਂ ਨੇ ਅੱਜ ਅਦਾਲਤ ਦੇ ਵਿੱਚ ਅੱਜ ਆਪਣੇ ਬਿਆਨ ਜਿਹੜੇ ਦਰਜ ਕਰਾਏ ਆ। ਸਾਹਮਣੇ ਉਹਨਾਂ ਨੇ ਕਿਹਾ ਵੀ ਜਿਹੜੀਆਂ ਇਹ ਬਲੱਡ ਟੈਸਟ ਮਸ਼ੀਨਸ ਜਿਨ੍ਹਾਂ ਦਾ ਇਹ ਦਾਅਵਾ ਕੀਤਾ ਜਾ ਰਿਹਾ ਸੀ ਵੀ ਲੈ ਵੀ ਇਹਨਾਂ ਨੇ ਦੁਨੀਆ ਜਿਹੜੀ ਕਰ ਦੇਣੀ ਆ ਪੂਰੀ ਤਰ੍ਹਾਂ ਚੇਂਜ, ਘੰਟਿਆਂ ਦੇ ਵਿੱਚ 200 ਤੋਂ ਵੱਧ ਟੈਸਟ ਆ ਥੋੜ੍ਹੇ ਹੀ ਬਲੱਡ ਦੇ ਨਾਲ ਜਿਹੜੇ ਆ ਉਹ ਉਹਨਾਂ ਨੇ ਚੈੱਕ ਕਰ ਲੈਣੇ ਆ। ਐਰਿਕਾ ਚੁਐਂਗ ਸਾਬਕਾ ਜਿਹੜੀ ਇਹ ਥਰੋਨਸ ਲੈਬ ਐਸੋਸੀਏਟ ਸੀਗੀ, ਜਿਹੜੀ ਬਾਅਦ ਦੇ ਵਿੱਚ ਵਿਸਲ ਬਲੋਵਰ ਜਿਹੜੀ ਉਹ ਬਣੀ ਸੀ, ਉਸ ਨੇ ਜਿਹੜੀ
ਕੰਪਨੀ ਦੀ ਇਸ ਪ੍ਰੋਪਰਾਈਟਰੀ ਟੈਕਨੋਲੋਜੀ ਆ ਉਸ ਦੇ ਉੱਤੇ ਅੱਜ ਦੱਸਿਆ ਵੀ ਇਹ ਰਿਲਾਇਬਲ ਨਹੀਂ ਸੀਗੀ ਵੀ ਜਿਹੜੀਆਂ ਆ ਪੇਸ਼ੈਂਟਸ ਦੇ ਉੱਤੇ ਜਿਹੜੀ ਉਹ ਯੂਜ਼ ਕੀਤੀ ਜਾ ਸਕੇ। ਉਹਨਾਂ ਨੇ ਆਪਣੇ ਬਿਆਨ ਦਰਜ ਕਰਾਉਂਦੇ ਹੋਏ ਕਿਹਾ ਵੀ ਇਹ ਉਨੀਆਂ ਕੀ ਰਿਲਾਇਬਲ ਸੀ ਜਿੰਨੀਆਂ ਕੋਇਨ ਟਾਸ ਹੁੰਦੀਆਂ ਆ, ਵੀ ਕਦੀ ਹੈੱਡ ਆ ਗਈ ਅਤੇ ਕਦੀ ਟੇਲ ਆ ਗਈ। ਜ਼ਰੂਰੀ ਨਹੀਂ ਆ ਵੀ ਜਿਹੜਾ ਵੀ ਉਸ ਦੇ ਵਿੱਚ ਆਊਗਾ ਉਹ ਸਟੀਕ ਜਿਹੜਾ ਉਹ ਤੁਹਾਨੂੰ ਨਤੀਜਾ ਦੱਸੂਗਾ। ਸੋ ਇਸੇ ਹੀ ਆਧਾਰ ਦੇ ਉੱਤੇ ਜਿਹੜੀ ਬਣੀ ਕੰਪਨੀ ਆ ਜਿਸ ਨੇ ਪੂਰੀ ਤਰ੍ਹਾਂ ਤੜਥੱਲੀ ਮਚਾਤੀ, ਬਿਲੀਅਨਸ ਆਫ ਡਾਲਰ ਦੀ ਜਿਹੜੀ ਆ ਇਸ ਨੂੰ ਕਿਹਾ ਵੀ ਇਸ ਦੀ ਹੋ ਸਕਦੀ ਹੈ, ਇਸ ਦੀ ਕੀਮਤ ਹੋ ਸਕਦੀ ਹੈ ਓਵਰਆਲ ਕੰਪਨੀ ਦੀ ਮਿਲੀਅਨਸ ਆਫ ਡਾਲਰ ਇਸ ਨੇ ਰੇਜ਼ ਕੀਤੇ। ਅਤੇ ਪਰ ਕਹਿੰਦੇ ਵੀ ਮਸ਼ੀਨਾਂ ਜਿਹੜੀਆਂ ਆ ਉਹ ਕਿਸੇ ਵੀ ਕੰਮ ਦੀਆਂ ਨਾ ਨਿਕਲੀਆਂ। ਸੋ ਹੌਲੀ ਹੌਲੀ ਇਸ ਦੇ ਉੱਤੇ ਜਿਹੜਾ ਟਰਾਇਲ ਆ ਇਹ ਚੱਲ ਰਿਹਾ ਆ। ਵਿੱਚ ਜੇ 1-2 ਦਿਨ ਥੋੜ੍ਹੀ ਜਿਹੀ ਇਸ ਦੇ ਵਿੱਚ ਟਰਾਇਲ ਨੂੰ ਅੱਗੇ ਵਧਾਉਣ ਦੇ ਵਿੱਚ ਥੋੜ੍ਹੀ ਜਿਹੀ ਮੁਸ਼ਕਿਲ ਆਈ ਸੀ ਕੋਵਿਡ ਨੂੰ ਜਿਹੜਾ ਉਹ ਕਰਕੇ, ਪਰ ਮੁੜ ਦੁਬਾਰਾ ਜਿਹੜਾ ਉਹ ਟਰਾਇਲ ਆ ਇਸ ਦਾ ਥਰਨਸ ਕੰਪਨੀ ਦਾ ਜਿਹੜਾ ਐਲਿਜ਼ਾਬੈਥ ਹੋਮਜ਼ ਆ ਉਸ ਦਾ ਸ਼ੁਰੂ ਹੋ ਚੁੱਕਾ ਆ। ਜੀ, ਅਗਲੀ ਖਬਰ ਫ੍ਰਿਜ਼ਨੋ ਕਾਉਂਟੀ ਤੋਂ ਆ ਰਹੀ ਆ, ਜਿੱਥੇ ਕਿ ਕਹਿੰਦੇ ਕਾਉਂਟੀ ਆਫ ਜਿਹੜੀ ਫ੍ਰਿਜ਼ਨੋ ਆ ਉਹ ਰਿਕੋਗਨਾਈਜ਼ ਕਰਨ ਜਾ ਰਹੀ ਆ ਫਰੰਟ ਲਾਈਨ ਹੀਰੋ ਅਵਾਰਡਸ ਦੇ ਨਾਲ। ਸਟੇਟ ਆਫ ਕਾਉਂਟੀ ਬ੍ਰੇਕਫਾਸਟ ਜਿਹੜਾ ਹੋਣਾ ਆ ਸਤੰਬਰ 22 ਨੂੰ ਬੁੱਧਵਾਰ ਨੂੰ ਫ੍ਰਿਜ਼ਨੋ ਜ਼ੂ ਹੈਗਾ 894 ਵੈਸਟ ਵੈਲਮੋਂਟ ਐਵਨਿਊ 'ਤੇ। ਫ੍ਰਿਜ਼ਨੋ ਕਾਉਂਟੀ ਦੇ ਸੁਪਰਵਾਈਜ਼ਰ ਅਤੇ 2021 ਦੇ ਚੇਅਰਮੈਨ ਬੋਰਡ ਦੇ ਜਿਹੜੇ ਹੈਗੇ ਸਟੀਵ, ਉਹਨਾਂ ਨੇ ਇਹ ਕਿਹਾ ਵੀ ਉੱਥੇ ਕੀ ਨੋਟ ਐਡਰੈਸ ਵੀ ਹੋਊਗਾ ਅਤੇ ਜਿਹੜੇ ਕਰੋਨਾ ਵਾਇਰਸ ਦੇ ਦੌਰਾਨ ਜਿਨ੍ਹਾਂ ਨੇ ਬੜਾ ਜਿਹੜਾ ਆ ਅੱਗੇ ਹੋ ਕੇ ਲੜਾਈ ਲੜੀ ਹੈਗੀ ਆ ਉਹਨਾਂ ਨੂੰ ਜਿਹੜੇ ਆ ਹੀਰੋ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਊਗਾ। ਜੀ, ਅਤੇ ਹਰਜੋਤ ਸਿੰਘ ਜੀ ਸਮਾਂ ਆਪਣਾ ਸਮਾਪਤੀ ਦੇ ਵੱਲ ਆ, ਪਰ ਉਸ ਤੋਂ ਪਹਿਲਾਂ ਦੱਸ ਜਾਈਏ ਡਿਕਸੀ ਫਾਇਰ ਜਿਹੜੀ ਲੱਗੀ ਸੀਗੀ ਅਤੇ ਉਸ ਦੇ ਜਿਹੜੇ ਵਿਕਟਮ ਆ ਪੀੜਤ ਆ ਜਿਨ੍ਹਾਂ ਦੇ ਵਿੱਚ 200 ਤੋਂ ਵੱਧ ਕਹਿੰਦੇ 200 ਦੇ ਤਕਰੀਬਨ ਹੋਮ ਓਨਰਸ, ਰੈਂਟਰਸ, ਬਿਜ਼ਨਸ ਓਨਰਸ ਆ ਉਹ PG&E ਪੈਸੀਫਿਕ ਗੈਸ ਅਤੇ ਇਲੈਕਟ੍ਰਿਕ ਆ ਉਸ ਦੇ ਖਿਲਾਫ ਲਾਸੂਟ ਆ ਉਹਨਾਂ ਨੇ ਜਿਹੜਾ ਫਾਈਲ ਆ ਉਹ ਕਰ ਦਿੱਤਾ ਆ। PG&E ਨੇ ਰੈਗੂਲੇਟਰਸ ਨੂੰ ਜੁਲਾਈ ਮਹੀਨੇ ਦੇ ਵਿੱਚ ਦੱਸਿਆ ਸੀਗਾ ਵੀ ਇਹ ਜਿਹੜੀ ਅੱਗ ਦੀ ਸ਼ੁਰੂਆਤ ਹੋਈ ਆ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਇਹਨਾਂ ਦੇ ਜਿਹੜੇ ਖਰਾਬ ਉਪਕਰਨ ਆ ਉਸ ਦਾ ਸਿੱਟਾ ਜਿਹੜਾ ਉਹ ਰਿਹਾ ਹੋ ਸਕਦਾ ਆ। ਇਹਨਾਂ ਨੇ ਉਦੋਂ ਹੀ ਰੈਗੂਲੇਟਰਸ ਦੇ ਸਾਹਮਣੇ ਪੇਸ਼ ਹੁੰਦੇ ਕਿਹਾ ਵੀ ਉਹ 10,000 ਮੀਲ ਦੀਆਂ ਜਿਹੜੀਆਂ ਬਿਜਲੀ ਦੀਆਂ ਤਾਰਾਂ ਆ ਉਹਨਾਂ ਨੂੰ ਅੰਡਰਗਰਾਊਂਡ ਬੈਰੀ ਕਰਨ ਜਾ ਰਹੀਆਂ, ਖਾਸ ਕਰਕੇ ਉੱਥੇ ਜਿੱਥੇ ਅੱਗ ਲੱਗਣ ਦੀ ਜ਼ਿਆਦਾ ਸੰਭਾਵਨਾ ਰਹਿੰਦੀ ਆ। ਸੋ ਹੁਣ ਜਿਹੜਾ ਹਰਜੋਤ ਸਿੰਘ ਜੀ ਆਲਰੇਡੀ ਇਹ ਬਿਲੀਅਨਸ ਆਫ ਡਾਲਰ ਜੁਰਮਾਨਿਆਂ ਦੇ ਵਿੱਚ PG&E ਜਿਹੜੀ ਉਹ ਦੇ ਚੁੱਕੀ ਹੋਈ ਆ ਅਤੇ ਹੁਣ ਇਹਨਾਂ ਨੂੰ ਇੱਕ ਹੋਰ ਨਵੇਂ ਲਾਸੂਟ ਆ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਆ ਜਿਹੜਾ ਆਲਰੇਡੀ ਇਹ ਪੁਆਇੰਟ ਕਰ ਰਿਹਾ ਵੀ ਅੱਗ ਲੱਗਣ ਦਾ ਕਾਰਨ PG&E ਹੀ ਸੀ। ਜੀ, ਅਤੇ ਹੁਣ ਅੱਜ ਆਪਾਂ ਸਟਾਕ ਮਾਰਕੀਟ ਦੀ ਗੱਲ ਕਰੀਏ। ਜੀ, ਉਸ ਤੋਂ ਪਹਿਲਾਂ ਹਰਜੋਤ ਸਿੰਘ ਜੀ ਇੱਕ ਗੱਲ ਮੈਂ ਹੋਰ ਜਿਹੜੀ ਸ਼ੇਅਰ ਕਰਨਾ ਚਾਹੁੰਦਾ ਹਾਂ। ਜਿੱਦਾਂ ਕੁਛ ਜਿਹੜੇ ਦਿਨ ਪਹਿਲਾਂ ਇੱਥੇ ਜਿਹੜੇ ਫ੍ਰੈਜ਼ਨੋ ਦੇ ਜਿਹੜੇ ਟਰੱਕਰਸ ਆ, ਸਿੱਖ ਟਰੱਕਰਸ ਆ, ਉਹਨਾਂ ਨੇ ਜਿਹੜੇ ਫੂਡ ਲੰਚ ਅਤੇ ਬ੍ਰੇਕਫਾਸਟ ਆ ਉਹ ਫ੍ਰੈਜ਼ਨੋ ਫਾਇਰ ਡਿਪਾਰਟਮੈਂਟ ਆ ਉਹਨਾਂ ਦੇ ਲਈ ਲੈ ਕੇ ਆਂਦਾ ਸੀਗਾ, ਉਹਨਾਂ ਨੂੰ ਐਪਰੀਸ਼ੀਏਟ ਕਰਨ ਦੇ ਲਈ ਵੀ ਉਹ ਜਿਹੜੀਆਂ ਸੇਵਾਵਾਂ ਦਿੰਦੇ ਨੇ ਕਮਿਊਨਿਟੀ ਦੇ ਲਈ ਉਸ ਦੇ ਲਈ। ਇਸੇ ਤਰੀਕੇ ਦੇ ਨਾਲ ਹੁਣ ਸੈਕਰਾਮੈਂਟੋ ਦੇ ਵਿੱਚ ਹੀ ਉਸੇ ਗਰੁੱਪ ਦੇ ਜਿਹੜੇ ਕੁਛ ਹੋਰ ਲੋਕ ਨੇ ਉਹ ਹੁਣ ਆਉਂਦੇ ਜਿਹੜੇ ਜੀ ਸ਼ੁੱਕਰਵਾਰ ਨੂੰ ਸਵੇਰੇ 8:30 ਵਜੇ ਉੱਥੇ ਜਿਹੜਾ ਆ ਲੰਚ ਆ ਉਹਨਾਂ ਦਾ ਬ੍ਰੇਕਫਾਸਟ ਆ ਉਸ ਨੂੰ ਸਪੋਂਸਰ ਕਰਨ ਜਾ ਰਹੇ ਹੈਗੇ ਆ। ਸੋ ਸੈਕਰਾਮੈਂਟੋ ਦੇ ਵਿੱਚ 2409 ਡੀਨ ਸਟਰੀਟ ਦੇ ਉੱਤੇ ਕਹਿੰਦੇ ਆ ਵੀ ਇੱਥੇ ਹੋਊਗਾ। ਸੋ ਆਪਣੇ ਜਿੰਨੇ ਵੀ ਹੈਗੇ ਨੇ ਜੀ ਭਾਈ ਜਿਹੜੇ ਸੁਣ ਰਹੇ ਆ, ਜੇ ਤੁਸੀਂ ਵੀ ਜਾ ਕੇ ਉਸ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਆ, ਐਪਰੀਸ਼ੀਏਟ ਕਰਨਾ ਚਾਹੁੰਦੇ ਹੋ ਫਾਇਰ ਫਾਈਟਰਸ ਨੂੰ, ਤਾਂ ਤੁਸੀਂ ਵੀ ਜਿਹੜਾ ਉੱਥੇ ਜ਼ਰੂਰ ਪਹੁੰਚਿਓ। ਕਹਿੰਦੇ ਵੀ ਪਰ ਉਹ ਟਾਈਮ ਦੇ ਥੋੜ੍ਹੇ ਪਾਬੰਦੀ ਹੁੰਦੇ ਆ, ਆਪਾਂ ਨੂੰ ਪਤਾ ਹੈ ਜਿਹੜੇ ਫਾਇਰ ਫਾਈਟਰਸ। ਸੋ ਸਵੇਰੇ 8:30 ਵਜੇ ਜਿਹੜਾ ਉਹ ਪ੍ਰੋਗਰਾਮ ਉਹਨਾਂ ਨੇ ਉਲੀਕਿਆ ਹੈਗਾ ਆ। ਸੋ ਤੁਸੀਂ ਜ਼ਰੂਰ ਆਪਾਂ ਬੇਨਤੀ ਕਰਦੇ ਹਾਂ ਵੀ ਜਾ ਕੇ ਇਹਨਾਂ ਵੀਰਾਂ ਦਾ ਵੀ ਹੌਸਲਾ ਵਧਾਓ ਅਤੇ ਫਾਇਰ ਫਾਈਟਰਸ ਦਾ ਵੀ ਧੰਨਵਾਦ ਕਰੋ। ਅਤੇ ਸਭ ਨੂੰ ਹੀ ਪਤਾ ਆ ਵੀ ਕਿੱਦਾਂ ਦੇ ਹਾਲਾਤ ਜਿਹੜੇ ਆ ਇਸ ਟਾਈਮ ਬਣੇ ਪਏ ਆ। ਵਿਚਾਰੇ ਕਈ ਮਹੀਨਿਆਂ ਤੋਂ ਲਗਾਤਾਰ ਜਿਹੜੇ ਆ ਇਸ ਅੱਗਾਂ ਦੇ ਨਾਲ ਜਿਹੜੇ ਉਹ ਲੜ ਰਹੇ ਨੇ। ਸੋ ਆਪਾਂ ਜਿੰਨਾ ਵੀ ਕਰ ਸਕਦੇ ਹਾਂ ਐਪਰੀਸ਼ੀਏਟ ਕਰੀਏ, ਓਨਾ ਹੀ ਜਿਹੜਾ ਉਹ ਘੱਟ ਹੈਗਾ ਆ। ਇਸ ਨੂੰ ਦੇਖਦੇ ਹੋਏ ਹਰਜੋਤ ਸਿੰਘ ਜੀ ਆਪਾਂ ਸਾਰਿਆਂ ਨੂੰ ਇਹ ਕਰਨਾ ਚਾਹੀਦਾ, ਜਿੱਥੇ ਜਿੱਥੇ ਵੀ, ਚਾਹੇ ਕੋਈ ਛੋਟਾ ਸ਼ਹਿਰ ਆ ਚਾਹੇ ਕੋਈ ਵੱਡਾ ਸ਼ਹਿਰ ਆ, ਸਾਰੇ ਜਾਣੇ ਇੱਦਾਂ ਦਾ ਪ੍ਰੋਗਰਾਮ ਦੇਖੋ, ਲਿਖੋ। ਇੱਕ ਤਾਂ ਆਪਣੀ ਕਮਿਊਨਿਟੀ ਜਿਹੜੀ ਆ ਉਹਨਾਂ ਦੀ ਐਪਰੀਸ਼ੀਏਸ਼ਨ ਕਰਦੀ ਆ, ਖਰਚਾ ਤੁਹਾਡਾ ਜਿਹੜਾ ਇਸ ਚੀਜ਼ ਦੇ ਵਿੱਚ ਘੱਟ ਹੁੰਦਾ ਆ। ਆਪਾਂ ਨੂੰ ਜਿਹੜੇ ਆ ਲੱਖਾਂ ਹੀ ਡਾਲਰ ਜਿਹੜੇ ਉਹ ਖਰਚਣ ਦੀ ਜ਼ਿਆਦਾ ਜਿਹੜੀ ਉਹ ਜ਼ਰੂਰਤ ਨਹੀਂ। ਇਹੀ ਨਹੀਂ ਕਹਿੰਦੇ ਵੀ ਨਾ ਕਰੋ, ਉਹ ਵੀ ਕਰੀ ਚੱਲੋ, ਪਰ ਨਾਲ ਦੇ ਨਾਲ ਆਪਣੀ ਕਮਿਊਨਿਟੀ ਦੇ ਵਿੱਚ ਜਿਹੜਾ ਆਪਣਾ ਆਈਡੈਂਟਿਟੀ ਦਾ ਜਿਹੜਾ ਇਸ਼ੂ ਹੈਗਾ ਆ ਅਤੇ ਵੈਸੇ ਨਾਲ ਘੁਲ ਮਿਲ ਕੇ ਰਹਿਣ ਦੀ ਜਿਹੜੀ ਆ
ਉਸ ਨੂੰ ਜਿਹੜੀ ਆ ਇਹ ਵਧੀਆ ਚੀਜ਼ ਲੱਗਦੀ ਆ। ਸੋ ਵੱਧ ਤੋਂ ਵੱਧ ਜਿੱਥੇ ਵੀ ਤੁਸੀਂ ਕਰ ਸਕਦੇ ਆ ਉੱਥੇ ਜਿਹੜਾ ਉਹ ਤੁਸੀਂ ਜ਼ਰੂਰ ਕਰੋ। ਸੋ ਬਿਲਕੁਲ, ਨਾਲੇ ਅਗਲੇ ਨੂੰ ਪਤਾ ਲੱਗਦਾ। ਦੇਖੋ ਹੁਣ ਉੱਥੇ ਫਰਿਜ਼ਨੋ 'ਚ ਕੀਤਾ ਗਿਆ ਤੇ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਤੇ ਵੈਬਸਾਈਟ ਤੇ ਪਾਇਆ ਵੀ ਸਿੱਖ ਕਮਿਊਨਿਟੀ ਨੇ ਇੰਨਾ ਵਧੀਆ ਕੰਮ ਕੀਤਾ। ਇਹ ਨਹੀਂ ਹੈ ਵੀ ਉਹਨਾਂ ਨੂੰ ਕੋਈ ਪੀਜ਼ੇ ਦੀ ਜਾਂ ਕੋਈ ਜ਼ਰੂਰਤ ਆ, ਪਰ ਇਹ ਲੱਗਦਾ ਵੀ ਠੀਕ ਹੈ ਆਪਣੇ ਪਰਿਵਾਰਾਂ 'ਚੋਂ ਹੀ ਆ। ਸੋ ਤੁਹਾਨੂੰ ਸਾਰਿਆਂ ਨੂੰ ਪਤਾ ਆ ਵੀ ਰੱਬ ਨਾ ਕਰੇ ਕੱਲ੍ਹ ਨੂੰ ਸਾਡੇ ਘਰ 'ਚ ਕੋਈ ਬੰਦਾ ਬਿਮਾਰ ਹੁੰਦਾ ਆ, ਜਦੋਂ ਅਸੀਂ 911 ਕਾਲ ਕਰਦੇ ਆ ਨਾ, ਐਂਬੂਲੈਂਸ ਤੋਂ ਪਹਿਲਾਂ ਹੀ ਜਿਹੜੇ ਫਾਇਰ ਵਾਲੇ ਆਉਂਦੇ ਆ, ਇਹ ਉਹੀ ਫਾਇਰ ਸਟੇਸ਼ਨ ਵਾਲੇ ਹੁੰਦੇ ਆ ਲੋਕਲ ਤੁਹਾਡੇ ਘਰਾਂ 'ਚੋਂ, ਜਿਨ੍ਹਾਂ ਦੀ ਆਪਾਂ ਗੱਲ ਕਰਦੇ ਹਾਂ ਵੀ ਰਲ ਮਿਲ ਕੇ ਉਹਨਾਂ ਦਾ ਸਾਰਿਆਂ ਦਾ ਥੈਂਕ ਯੂ ਹੀ ਆ ਇੱਕ ਤਰ੍ਹਾਂ ਦੇ ਨਾਲ। ਬਿਲਕੁਲ ਜੀ, ਜਦੋਂ ਕਿਸੇ ਨੂੰ ਵੀ ਕਿਸੇ ਵੀ ਤਰੀਕੇ ਦੀ ਚਾਹੇ ਸਿਹਤ ਪੱਖੋਂ ਤੇ ਚਾਹੇ ਕੋਈ ਇੱਦਾਂ ਦੀ ਪ੍ਰੋਬਲਮ ਜਿਹੜੀ ਉਹ ਆਉਂਦੀ ਆ, ਤਾਂ ਸਭ ਤੋਂ ਪਹਿਲਾਂ ਇਹੀ ਡਿਪਾਰਟਮੈਂਟ ਵਾਲੇ ਜਿਹੜੇ ਉੱਥੇ ਪਹੁੰਚਦੇ ਨੇ। ਸੋ ਥੈਂਕ ਯੂ ਜਿਹੜਾ ਉਹ ਤੁਸੀਂ ਜ਼ਰੂਰ ਕਰੋ। ਸੋ ਬਹੁਤ ਵਧੀਆ ਜਿਹੜਾ ਇਹਨਾਂ ਦਾ ਉਪਰਾਲਾ ਹੈਗਾ ਆ। ਅਤੇ ਸਮਾਂ ਜਿਹੜਾ ਉਹ ਸਮਾਪਤੀ 'ਤੇ ਆ, ਅਤੇ ਮਾਰਕੀਟਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਡਾਊ ਜੋਨਸ ਦੇ ਵਿੱਚ ਜਿਹੜਾ ਆ ਉਹ ਆਪਾਂ ਦੇਖ ਰਹੇ ਹਾਂ ਹਰਜੋਤ ਸਿੰਘ ਜੀ ਵੀ ਗਿਰਾਵਟ ਦਾ ਦੌਰ ਜਿਹੜਾ ਉਹ ਚੱਲ ਰਿਹਾ ਸੀਗਾ। ਅੱਜ ਥੋੜ੍ਹਾ ਜਿਹਾ ਉੱਤੇ ਨੂੰ ਗਿਆ 237 ਪੁਆਇੰਟ 34,814 ਦੇ ਉੱਤੇ ਇਹ ਬੰਦ ਹੋਇਆ ਆ। ਜਿਹੜਾ S&P ਆ ਉਸ ਦੇ ਵਿੱਚ 37 ਪੁਆਇੰਟ ਦਾ ਵਾਧਾ ਹੋਇਆ 4480 ਦੇ ਉੱਤੇ। ਨੈਸਡੈਕ ਦੇ ਵਿੱਚ 124 ਪੁਆਇੰਟ ਵਧੇ ਆ ਅਤੇ 15,161 ਦੇ ਉੱਤੇ ਜਿਹੜਾ ਇਹ ਬੰਦ ਹੋਇਆ ਆ। ਜਿਹੜਾ 10 ਈਅਰ ਯੀਲਡ ਆ 1.30% 'ਤੇ ਰਹੀ ਆ। ਸੋਨੇ ਦਾ ਭਾਅ $1,796 ਪ੍ਰਤੀ ਆਊਂਸ ਰਿਹਾ ਆ ਅਤੇ ਬਿਟਕੋਇਨ ਦੀ ਕੀਮਤ 47,993 'ਤੇ ਰਹੀ। ਇੱਕ $1 ਦੀ ਕੀਮਤ ਇੰਡੀਆ ਦੇ 73 ਰੁਪਏ ਤੇ 45 ਪੈਸੇ ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਕੈਨੇਡਾ ਦੇ ਜਿਹੜੀ ਹੈਗੀ ਆ $1 ਤੇ 26 ਸੈਂਟ ਦੇ ਬਰਾਬਰ ਰਹੀ ਆ। ਜੀ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ, ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਹਿਤ, ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।